ਆਸਟ੍ਰੇਲੀਆ 'ਚ ਪਹਿਲੀਆਂ 5 ਭਾਸ਼ਾਵਾਂ 'ਚ ਪੰਜਾਬੀ ਸ਼ਾਮਲ ਔਰ ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਔਰ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਨੰਬਰ ਆਫ ਸਿੱਖਸ in Australia according to 2021 census is 2,10,000 ਇਹ ਸਿੱਖਾਂ ਦੀ ਗਿਣਤੀ ਹੈ ਐਂਡ ਨੰਬਰ ਆਫ ਪੰਜਾਬੀ ਸਪੀਕਰਸ ਇਜ਼ 2,39,000 ਜਿਹੜਾ ਕਿ ਪਿਛਲੀ ਸੈਂਸਸ ਨਾਲੋਂ 80% ਜਿਹੜਾ ਉਹ ਰਾਈਜ਼ ਹੈ। ਆਸਟ੍ਰੇਲੀਆ ਵਿਚਲੀ ਜਿਹੜੀ ਪੰਥਕ ਜਥੇਬੰਦੀਆਂ ਦੀ ਔਰ ਸਾਡੇ ਯੰਗਸਟਰਸ ਦੀ ਐਕਟੀਵਿਟੀ ਹੈ ਉਸ ਨੂੰ ਲੈ ਕੇ ਭਾਰਤ ਸਰਕਾਰ ਐਗਰੈਸਿਵ ਮੋਡ 'ਚ ਹੈ। ਡੈਡ ਆਰਗੇਨਾਈਜੇਸ਼ਨ ਜਿਹੜੀਆਂ 1970 ਦੇ ਵਿੱਚ ਇਹਨਾਂ ਨੇ ਨਾਮ ਨਿਹਾਦ ਰਜਿਸਟਰ ਕਰਵਾਈਆਂ ਹੋਈਆਂ ਸੀ ਜੀ, ਉਹਨਾਂ ਨੂੰ ਐਕਟਿਵ ਕੀਤਾ ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਸਟ੍ਰੇਲੀਆ ਦੇ ਵਿੱਚ ਵਿਦਨ ਸਿੱਖ ਕਮਿਊਨਿਟੀ ਨਵੇਂ ਫਸਾਦ ਵੀ ਦੇਖਾਂਗੇ। ਆਸਟ੍ਰੇਲੀਆ ਟੁਡੇ ਨੇ ਇੱਕ ਡਰਟੀ ਸਟੋਰੀ ਕ੍ਰੀਏਟ ਕੀਤੀ ਨੋਟੋਰੀਅਸ ਵੇ ਨਾਲ, ਇੱਕ ਸਿਲੰਡਰ ਸਟੋਰੀ ਔਰ ਇੱਕ ਫਰਜ਼ੀ ਜਿਹੇ ਨਾਵਾਂ ਨਾਲ। ਜੀ ਫਲਾਣਾ ਸਿੰਘ ਗਿਆ, ਉਹਨੇ ਕਿਹਾ ਜੀ ਅੱਛਾ, ਉੱਥੇ ਜਾ ਕੇ ਦੇਖਿਆ ਉੱਥੇ ਤਾਂ ਦਹਿਸ਼ਤਗਰਦਾਂ ਦੀਆਂ ਤਸਵੀਰਾਂ, ਪਿੰਡਾਂ ਵਾਲਿਆਂ ਦੀਆਂ, ਦੂਜਿਆਂ ਦੀਆਂ। A small group of Australian Defence Force members attended the Sikh Games in Griffith, NSW over the Queen's birthday long weekend. Attendance was not in any official capacity and there was no formal invitation to defence to participate. व्यूअर्स ब्रेक तो बाद तुहाडा सारिਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ ਡਾਕਟਰ ਸਾਹਿਬ। ਹੁਣ ਅਗਲੀ ਖਬਰ ਜਿਹੜੀ ਹੈ ਆਸਟ੍ਰੇਲੀਆ ਤੋਂ ਅਸੀਂ ਦੇਖ ਰਹੇ ਹਾਂ। ਆਸਟ੍ਰੇਲੀਆ ਦੇ ਵਿੱਚ ਜਿਹੜੀ ਸੈਂਸਸ ਦਾ ਡਾਟਾ ਸਾਹਮਣੇ ਆਇਆ ਆ, ਸੈਂਸਸ ਰਿਪੋਰਟ ਜਿਹੜੀ ਹੈ ਉਹਦੇ ਮੁਤਾਬਕ ਇਹ ਹੈ ਕਿ ਜਿਹੜੀ ਪੰਜਾਬੀ ਬੋਲਣ ਵਾਲਿਆਂ ਦੀ ਉੱਥੇ ਗਿਣਤੀ ਹੈ ਉਹਦੇ ਵਿੱਚ 85% ਵਾਧਾ ਦਰਜ ਕੀਤਾ ਗਿਆ ਪਿਛਲੇ ਸਮੇਂ ਦੇ ਵਿੱਚ। ਤਾਂ ਮਤਲਬ ਇਹ ਇੱਕ ਵੱਡੀ ਗੱਲ ਹੈ, ਮਾਣ ਵਾਲੀ ਗੱਲ ਹੈ ਕਿ ਆਸਟ੍ਰੇਲੀਆ ਜਿਹੜਾ, ਜਦੋਂ ਅਸੀਂ ਅਮਰੀਕਾ, ਨਾਰਥ ਅਮਰੀਕਾ ਜਾਂ ਯੂਰਪ ਦੀ ਗੱਲ ਕਰਦੇ ਹਾਂ, ਆਸਟ੍ਰੇਲੀਆ ਇੱਕ ਤੀਜਾ ਥਾਂ ਬਣ ਜਾਂਦਾ ਜਿੱਥੇ ਪੰਜਾਬ ਦੇ ਵਿੱਚੋਂ ਵਸੋਂ ਜਿਹੜੀ ਹੈ ਪਿਛਲੇ ਸਮੇਂ ਦੇ ਵਿੱਚ ਉੱਧਰ ਨੂੰ ਮਾਈਗ੍ਰੇਟ ਕੀਤੀ ਹੈ। ਅਤੇ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਉੱਥੇ ਜਾਣਾ, ਆਪਣੀ ਗੱਲ ਕਰਨਾ। ਸੋ ਈਵਨ ਜਦੋਂ ਅਸੀਂ ਧਾਰਮਿਕ ਤੌਰ 'ਤੇ ਜਾਂ ਐਕਟਿਵਿਜ਼ਮ ਦੇ ਹਵਾਲੇ ਨਾਲ ਵੀ ਦੇਖਦੇ ਹਾਂ, ਅਤੇ ਉੱਥੇ ਜਿਹੜੀਆਂ ਐਕਟੀਵਿਟੀਜ਼ ਨੇ ਉਹ ਵੱਡੇ ਸ਼ਹਿਰਾਂ ਦੇ ਵਿੱਚ ਸਿਡਨੀ, ਪਰਥ ਅਤੇ ਅਦਰਵਾਈਜ਼ ਜਦੋਂ ਅਸੀਂ ਦੇਖਦੇ ਹਾਂ ਤਾਂ ਸਾਰੇ ਸੂਬਿਆਂ ਦੇ ਵਿੱਚ ਵੱਡੇ ਲੈਵਲ ਦੇ ਉੱਤੇ ਦੇਖੀਆਂ ਜਾ ਸਕਦੀਆਂ ਨੇ। ਸੋ ਇਸ ਡਿਵੈਲਪਮੈਂਟ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਜਿਹੜੀ ਪੰਜਾਬੀ ਹੈ ਉਹ ਇਸ ਵਕਤ ਆਸਟ੍ਰੇਲੀਆ ਦੇ ਵਿੱਚ 5ਵੇਂ ਨੰਬਰ ਦੀ ਵੱਡੀ ਜਿਹੜੀ ਭਾਸ਼ਾ ਵਜੋਂ ਦਰਜ ਕੀਤੀ ਗਈ ਹੈ? ਦੇਖੋ, ਅਸੀਂ ਇਸ ਗੱਲ ਦੇ ਉੱਤੇ ਖੁਸ਼ੀ ਔਰ ਮਾਣ ਮਹਿਸੂਸ ਕਰਦੇ ਹਾਂ। ਹਾਲਾਂ ਹਾਈਂਡਸਾਈਟ 'ਚ ਥੋੜ੍ਹਾ ਜਿਹਾ ਜਿਹੜਾ ਫਿਕਰਮੰਦੀ ਵੀ ਹੁੰਦੀ ਹੈ, ਕਿਉਂਕਿ ਜਦੋਂ ਅਸੀਂ ਦੇਖ ਰਹੇ ਹਾਂ ਕਿ ਡਾਇਸਪੋਰਾ ਸਿੱਖ ਕਮਿਊਨਿਟੀ ਨਾ ਸਿਰਫ ਥਰਾਈਵਿੰਗ ਹੈ, ਪਾਵਰਫੁਲ ਹੈ, ਔਰ ਜਿਹੜੀ ਨਵੀਂ ਜਨਰੇਸ਼ਨ ਬਾਹਰ ਆ ਰਹੀ ਹੈ ਉਹ ਪੰਜਾਬ ਪ੍ਰਤੀ, ਆਪਣੇ ਹੱਕਾਂ ਪ੍ਰਤੀ ਵੀ ਬਹੁਤ ਸਜਗ ਹੈ। ਅਤੇ ਇਸ ਗੱਲ ਦੀ ਖੁਸ਼ੀ ਹੁੰਦੀ ਹੈ ਕਿ ਡਾਇਸਪੋਰਾ ਦਾ ਰੋਲ ਵੱਧ ਰਿਹਾ ਹੈ। ਪਰ ਜਿਹੜਾ ਹਾਈਂਡਸਾਈਟ ਫਿਕਰ ਹੈ ਉਹ ਇਹ ਹੈ ਕਿ ਅਲਟੀਮੇਟਲੀ ਇਸ ਨਾਲ ਪੰਜਾਬ ਦੇ ਵਿੱਚੋਂ ਜਿਹੜਾ ਹੈ ਸਾਡਾ ਐਕਸੋਡਸ ਇਸ ਲੈਵਲ ਦੇ ਉੱਤੇ ਹੋਣਾ, ਜਿੱਥੇ 50,000 ਤੋਂ 1 ਲੱਖ ਸਟੂਡੈਂਟਸ ਜਾਂ ਯੰਗ ਕਪਲਸ ਕੈਨੇਡਾ ਔਰ ਆਸਟ੍ਰੇਲੀਆ 'ਚ ਖਾਸ ਤੌਰ 'ਤੇ ਆ ਰਹੇ ਨੇ ਕਿ ਵੀ ਅਸੀਂ ਪੰਜਾਬ ਦੇ ਵਿੱਚ ਸਾਡੀ ਗਿਣਤੀ ਘਟ ਰਹੀ ਹੈ। ਸੋ ਇਹ ਤਾਂ ਪਹਿਲੇ ਮੈਂ ਫਿਕਰ ਦੀ ਗੱਲ ਕਰਾਂ। ਹੁਣ ਪੋਲੀਟੀਕਲੀ ਇੱਕ ਸਟੇਜ 'ਤੇ ਜਦੋਂ ਅਸੀਂ 70ਵਿਆਂ ਦੇ ਵਿੱਚ ਐਮਰਜੈਂਸੀ ਦੇ ਮੋਰਚੇ ਤੋਂ ਬਾਅਦ ਸਿੱਖਾਂ ਦੀ ਪਰਸੀਕਿਊਸ਼ਨ ਦੀ ਨੀਤੀ ਜਿਹੜੀ ਇੰਦਰਾ ਗਾਂਧੀ ਨੇ ਬਹੁਤ ਚੰਗੇ ਜਿਹੜਾ RN ਕੌਰ, ਰਾਵ ਵਰਗਾ ਜਿਹੜੀ ਹੈ ਇੰਟੈਲੀਜੈਂਸ ਏਜੰਸੀ, KGB ਔਰ ਇਹਨਾਂ ਸਾਰਿਆਂ ਨਾਲ ਮਿਲ ਕੇ ਬਣਾਈ, ਉਹਦੇ 'ਚ ਉਹਨਾਂ ਦਾ ਧੁਰਾ ਕੈਨੇਡਾ ਸੀ ਕਿ ਡਾਇਸਪੋਰਾ 'ਚ ਰਿਐਕਸ਼ਨ ਕਿੱਥੇ ਹੋਏਗਾ, ਕਿਵੇਂ ਉਹਨਾਂ ਨੇ ਕਰਟੇਲ ਕਰਨਾ, ਔਰ ਦੂਸਰਾ UK ਸੀ। ਅਮਰੀਕਾ 'ਚ ਵੀ, ਕਿਉਂਕਿ ਹੈ ਤਾਂ ਅਮਰੀਕਾ 'ਚ 1 ਸਿੱਖ 1 ਮਿਲੀਅਨ ਦੇ ਲਗਭਗ ਹੁਣ ਰਹਿੰਦੇ ਨੇ ਜਿੰਨੇ ਕੈਨੇਡਾ 'ਚ ਨੇ, ਲੇਕਿਨ ਕੈਨੇਡਾ ਦੀ ਸਾਰੀ ਆਬਾਦੀ ਕੈਲੀਫੋਰਨੀਆ ਦੇ ਬਰਾਬਰ ਹੈ ਔਰ ਪਰਸੈਂਟੇਜ ਵਾਈਜ਼ ਸਿੱਖ ਕੈਨੇਡਾ 'ਚ, ਪੰਜਾਬ 'ਚ ਸਿੱਖਾਂ ਦੀ ਆਬਾਦੀ ਭਾਰਤ ਦੇ ਕੰਟੈਕਸਟ ਪਰਸੈਂਟੇਜ ਦੇ ਲਗਭਗ ਬਰਾਬਰ ਪਹੁੰਚ ਜਾਂਦੀ ਹੈ ਜੀ। ਔਰ ਕੈਨੇਡਾ 'ਚ ਕਿਉਂਕਿ ਸ਼ਹਿਰ ਹੀ 4-6 ਵੱਡੇ ਨੇ, ਉੱਥੇ ਸਿੱਖ ਕੰਸੈਂਟਰੇਟਡ ਨੇ ਔਰ ਇਸ ਲਈ ਉਹਨਾਂ ਦਾ ਪੋਲੀਟੀਕਲ ਮਸਲ ਵੀ ਸਟਰੋਂਗ ਹੈ। ਉਹ ਸੂਬਾਈ ਅਸੈਂਬਲੀਆਂ ਦੇ ਵਿੱਚ ਵੀ ਆਪਣੇ ਨੁਮਾਇੰਦੇ ਭੇਜਦੇ ਨੇ। ਫੈਡਰਲ ਤਾਂ ਹੁਣ 16-17 MP ਹੁੰਦੇ ਨੇ ਔਰ ਉਹਨਾਂ 'ਚੋਂ ਵਜ਼ੀਰ ਵੀ ਬਣਦੇ ਨੇ। ਅਮਰੀਕਾ ਦੀ ਜਿਹੜਾ ਕਾਂਗਰੈਸ਼ਨਲ ਡਿਸਟ੍ਰਿਕਟ ਸਿਸਟਮ ਇਸ ਕਿਸਮ ਦਾ ਹੈ ਔਰ ਉਹ ਸਿੱਖ ਜਿਹੜੇ ਮਿਲੀਅਨ ਨੇ 3000 ਮੀਲ ਸਪਰੈਡ ਹੋਏ ਨੇ,
ਹੁਣ ਕੁਝ ਸ਼ਹਿਰਾਂ ਦੇ ਮੇਅਰ ਤਾਂ ਸਿੱਖ ਬਣ ਗਏ, ਕੌਂਸਲਮੈਨ ਵੀ ਨੇ, ਲੇਕਿਨ ਅਜੇ ਵੀ ਦਲੀਪ ਸਿੰਘ ਸੋਹਨ ਤੋਂ ਬਾਅਦ ਜਿਹੜਾ 1950 'ਚ ਕਾਂਗਰਸਮੈਨ ਬਣਿਆ ਸੀ, ਅਜੇ ਤੱਕ ਅਸੀਂ ਇਸ ਗੱਲ ਦੇ ਨੇੜੇ ਤੇੜੇ ਨਹੀਂ ਹੈ ਕਿ ਅਸੀਂ ਕੋਈ ਆਪਣਾ ਕਾਂਗਰਸਮੈਨ ਬਣਾ ਸਕੀਏ। ਸੋ ਕੈਨੇਡਾ ਦੇ ਉੱਤੇ ਏਜੰਸੀਆਂ ਦਾ ਬਹੁਤ ਫੋਕਸ ਸੀ। ਉਸ ਤੋਂ ਬਾਅਦ ਯੂਕੇ ਦਾ ਪਾਰਟ ਸੀ, ਕਿਉਂਕਿ ਯੂਕੇ ਦੇ ਵਿੱਚ ਵੀ ਪੋਪੂਲੇਸ਼ਨ ਵਾਈਜ਼ ਵੀ ਸਿੱਖ ਸਨ, ਔਰ ਕਿਉਂਕਿ ਜਿਓਗ੍ਰਾਫਿਕਲੀ ਸਪੀਕਿੰਗ ਯੂਕੇ ਮੋਰ ਕਲੋਜ਼ਰ ਹੈ ਪੰਜਾਬ ਦੇ, ਸੋ ਉੱਥੇ ਡੇ ਟੂ ਡੇ ਵਾਲਾ ਪਾਰਟ। ਔਰ ਇਹ ਕੈਨੇਡਾ ਔਰ ਯੂਕੇ ਐਸੇ ਦੋਨੋਂ ਮੁਲਕ ਰਹੇ ਨੇ ਜਿੱਥੇ ਜਿਹੜੀ ਰਾ ਨਰਵ ਵਾਲੇ ਸਿੱਖ ਨੇ, ਜਿਹੜੇ ਬਿਲਕੁਲ ਪੇਂਡੂ ਪਿਛੋਕੜ ਚੋਂ, ਔਰ ਜਿਹੜੇ ਸਿੱਧੀ ਗੱਲ ਨੂੰ ਬੜੀ ਚੰਗੀ ਤਰ੍ਹਾਂ ਸਮਝਦੇ ਨੇ, ਯਾਨੀ ਕਿ ਸਿੱਖੀ ਦੀ ਜਿਹੜੀ ਟ੍ਰੇਨਿੰਗ ਹੈ, ਖਾਸ ਤੌਰ ਤੇ ਜਿਹੜੇ 80s ਦੀ ਜਨਰੇਸ਼ਨ ਆਈ, ਉਹ ਇਸ ਲਈ ਵੋਕਲ ਸਨ। ਸੋ ਉਹਨਾਂ ਨੇ ਦੋਵੇਂ ਥਾਵਾਂ ਦੇ ਉੱਤੇ ਹੀ ਆਪਣੀ ਇੰਟਰਫੇਰੈਂਸ ਕੀਤੀ। ਕੈਨੇਡਾ 'ਚ ਅਸੀਂ ਦੇਖਦੇ ਹਾਂ ਕਿ ਜਿਹੜੀ ਇੰਟਰਫੇਰੈਂਸ 1980 ਦੀ ਬਿਗਨਿੰਗ 'ਚ ਵੈਸਟਰਨ ਗੁਰਦੁਆਰਾ ਸਾਹਿਬ ਟੋਰਾਂਟੋ ਤੋਂ ਸ਼ੁਰੂ ਹੋਈ, ਔਰ ਉਸ ਦਾ ਜੇ ਅਸੀਂ ਦੇਖੀਏ ਕਿ ਵੀ ਉਹ ਕੰਟੀਨਿਊਸ਼ਨ ਤਾਂ ਅੱਜ ਵੀ ਹੈ ਉਹਨਾਂ ਦੇ ਇੰਟਰਫੇਰੈਂਸ ਦੀ। ਪਰ ਏਅਰ ਇੰਡੀਆ ਡਿਜ਼ਾਸਟਰ ਦੇ ਥੱਲੇ ਜਿਹੜਾ 328 ਮੁਸਾਫਰਾਂ ਦਾ ਨੂੰ ਕਰੂ ਸਮੇਤ ਜਿਹੜਾ ਉਹ ਜਿਹੜੇ ਬਿਲਕੁਲ ਇਨੋਸੈਂਟ ਲੋਕ ਸੀ ਮਾਰਨਾ, ਉਹਦੇ ਨਾਲ ਉਹਨਾਂ ਨੇ ਨਾ ਸਿਰਫ ਕੈਨੇਡਾ 'ਚ ਸਿੱਖ ਮੂਵਮੈਂਟ ਨੂੰ ਦਹਿਸ਼ਤਗਰਦੀ ਦੇ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ, ਇੰਟਰਨੈਸ਼ਨਲੀ ਵੀ ਬਦਨਾਮ ਕੀਤਾ। ਸੋ ਬਾਅਦ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਡਾਇਸਪੋਰਾ ਸਿੱਖਾਂ ਦੇ ਮਾਮਲੇ 'ਚ ਜਿਹੜਾ ਭਾਰਤੀ ਏਜੰਸੀਆਂ ਦਾ ਬਹੁਤ ਜ਼ਿਆਦਾ ਜ਼ੋਰ ਉਹ ਅਮਰੀਕਾ 'ਚ ਵੀ, ਜਦੋਂ ਅਮਰੀਕਾ 'ਚ ਪੋਲੀਟੀਕਲ ਐਕਟੀਵਿਟੀ ਵਧੀ, ਖਾਸ ਤੌਰ 'ਤੇ ਪੋਸਟ 84 ਔਰ ਸਿੱਖ ਕਾਂਗਰਸ ਤੇ ਜਿਹੜਾ ਕਾਂਗਰਸ ਦੇ ਵਿੱਚ ਸਿੱਖਾਂ ਦੀ ਪਹੁੰਚ, ਕਾਂਗਰੈਸ਼ਨਲ ਸਿੱਖ ਕਾਕਸ ਦਾ ਬਣਨਾ, ਪੰਥਕ ਜਥੇਬੰਦੀਆਂ ਦੀ ਐਕਟੀਵਿਟੀ, ਔਰ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਵੀ ਅਮਰੀਕਾ 'ਚ ਵੀ ਕਿਸ ਲੈਵਲ ਦੇ ਉੱਤੇ ਉਹਨਾਂ ਨੇ ਉਹ ਹਡਸਨ ਇੰਸਟੀਚਿਊਟ ਦੇ ਨਾਂ ਥੱਲੇ ਕਿਸ ਕਿਸਮ ਦਾ ਇੱਕ ਝੂਠ ਦਾ ਪਲੰਦਾ ਮੋਦੀ ਦੀ ਵਿਜ਼ਿਟ ਤੋਂ ਪਹਿਲਾਂ ਲਿਆਂਦਾ, ਔਰ ਕਿਵੇਂ ਲਗਾਤਾਰਤਾ ਨਾਲ ਇਹ ਅਮਰੀਕਨ ਸਿਸਟਮ 'ਚ ਉਹ ਬੇਸ਼ੱਕ ਜਸਵੰਤ ਸਿੰਘ ਖਾਲੜਾ ਨੂੰ ਲੈ ਕੇ ਮਤਾ ਸੀ ਫਰੈਜ਼ਨੋ ਦੇ ਵਿੱਚ, ਜਾਂ ਸਿੱਖ ਜੈਨੋਸਾਈਡ ਨੂੰ ਲੈ ਕੇ ਅਸੈਂਬਲੀਆਂ ਦੇ ਮਤੇ ਨੇ, ਜਾਂ ਲੇਟੈਸਟ ਅਸੀਂ ਕਨੈਟੀਕਟ ਦੇ ਹਵਾਲੇ ਨਾਲ ਦੇਖਿਆ ਕਿ ਖਾਲਿਸਤਾਨ ਡੈਕਲੇਰੇਸ਼ਨ ਨੂੰ ਜਿਹੜੀ ਹੈ ਮਾਨਤਾ ਦੇਣ ਤੋਂ ਬਾਅਦ ਜਾਂ ਉਹਦੀ ਸਾਈਟੇਸ਼ਨ ਤੋਂ ਬਾਅਦ ਜਿਵੇਂ ਇੰਡੀਅਨ ਕੌਂਸਲ ਜਨਰਲ ਹਿੰਦੂਤਵੀ ਕਮਿਊਨਿਟੀ ਉਹਨਾਂ ਨੇ 1 to 1 ਜਾ ਕੇ ਔਰ ਬਿਲਕੁਲ ਨੋਰਮ ਛਿੱਕੇ 'ਤੇ ਟੰਗ ਕੇ ਕਿ ਕੋਈ ਡਿਪਲੋਮੈਟ ਜਿਹੜਾ ਇੱਥੋਂ ਦੇ ਸਿਟੀਜ਼ਨਸ ਦੇ ਮਾਮਲਿਆਂ ਦੇ ਵਿੱਚ ਦਖਲ ਅੰਦਾਜ਼ੀ ਨਹੀਂ ਕਰ ਸਕਦਾ ਅੰਦਰੂਨੀ ਮਾਮਲੇ। ਕੈਨੇਡਾ ਦੇ ਵਿੱਚ ਅਸੀਂ ਉਸ ਦਾ ਖਤਰਨਾਕ ਰੂਪ ਲਗਾਤਾਰਤਾ ਦੇ ਨਾਲ ਦੇਖ ਰਹੇ ਹਾਂ ਕਿ ਕਿਵੇਂ, ਔਰ ਅੱਜ ਹੀ ਮੈਨੂੰ ਇੱਕ ਵੀਡੀਓ ਕਲਿੱਪ ਰੌਨ ਬੈਨਰਜੀ ਜਿਹੜਾ ਇਹਨਾਂ ਦਾ ਇੱਕ ਜ਼ਰ ਖਰੀਦ ਜਰਨਲਿਸਟ ਹੈ, ਉਸ ਨੇ ਕਿਵੇਂ ਓਪਨਲੀ ਜਿਹੜਾ ਇਹ ਕਿਹਾ ਕਿ ਵੀ ਇਹ ਸਿੱਖ ਟੈਰਰਿਸਟ ਔਰ ਮੁਸਲਮਾਨ ਟੈਰਰਿਸਟ ਮੋਦੀ ਬਹੁਤ ਵਧੀਆ ਕਰ ਰਿਹਾ ਹੈ, ਦੇ ਆਲ ਸ਼ੁੱਡ ਬੀ ਕਿਲਡ, ਔਰ ਇਹਨਾਂ ਦੇ ਨਾਲ ਕੋਈ ਨਹੀਂ ਹੋਣਾ ਚਾਹੀਦਾ। ਔਰ ਇਸ ਕਿਸਮ ਦਾ ਹਾਲਾਂ ਉਸ ਦੀ ਸੇਵਾ ਵੀ ਹੋਈ ਹੈ ਚੰਗੀ ਤਰ੍ਹਾਂ ਪਿਛਲੇ ਪੀਰੀਅਡ 'ਚ, ਕਿਤੇ ਜਾ ਕੇ ਉਹਨੇ ਸ਼ਰਾਰਤ ਕੀਤੀ। ਪਰ ਇਹ ਗੱਲ ਦੱਸਦੀ ਹੈ ਕਿ ਕਿਸ ਲੈਵਲ ਤੱਕ ਇਹਨਾਂ ਦੀ ਫਰਸਟ੍ਰੇਸ਼ਨ ਵੀ ਹੈ ਸਿਸਟਮ ਦੀ। ਹੁਣ ਅਸੀਂ ਜਿਹੜਾ ਪੈਂਡੂਲਮ ਹੈ ਉਹ ਘੁਮਾ ਕੇ ਜ਼ਰਾ ਆਸਟ੍ਰੇਲੀਆ ਵੱਲ ਜਾਈਏ, ਕਿਉਂਕਿ ਇਹ ਬੈਕਗਰਾਊਂਡ ਸਮਝਣੀ ਜ਼ਰੂਰੀ ਹੈ ਕਿ ਵੀ ਆਸਟ੍ਰੇਲੀਆ ਦੇ ਮਾਮਲੇ 'ਚ ਜਿੱਥੇ ਸਿੱਖਾਂ ਦੀ ਆਬਾਦੀ ਆਲਮੋਸਟ 80% ਪਿਛਲੀ ਸੈਂਸਸ ਦੇ ਮੁਕਾਬਲੇ ਵਧੀ ਹੈ, ਔਰ ਇਕੱਲਾ ਇਹੀ ਨਹੀਂ, ਪੰਜਾਬੀ ਜ਼ੁਬਾਨ ਦੇ ਦਾ ਕਿੰਨੇ ਲੋਕ ਘਰਾਂ 'ਚ ਬੋਲਦੇ ਨੇ, ਆਲਮੋਸਟ 5ਵੇਂ ਨੰਬਰ ਦੇ ਉੱਤੇ ਪੰਜਾਬੀ ਨੂੰ ਰੱਖਿਆ, ਉਹਦਾ ਮੈਂ ਥੋੜ੍ਹੇ ਵੇਰਵੇ ਨਾਲ ਗੱਲ ਕਰਾਂਗਾ। ਪਰ ਮੈਂ ਉਸ ਤੋਂ ਪਹਿਲਾਂ, ਕਿਉਂਕਿ ਸਾਨੂੰ ਆਸਟ੍ਰੇਲੀਆ ਦੇ ਨੌਜਵਾਨਾਂ ਦਾ ਜਥਾ ਸਿੱਖ ਸੇਵਕ ਜਥਾ ਉਹਨਾਂ ਵੱਲੋਂ ਇਹ ਪਿਛਲੇ ਹਫ਼ਤੇ 'ਚ ਜਿਹੜੀ ਹੈ ਜਾਣਕਾਰੀ ਵੀ ਭੇਜੀ ਗਈ ਸੀ, ਔਰ ਸਾਡੀਆਂ ਨਜ਼ਰਾਂ 'ਚੋਂ ਗੁਜ਼ਰਿਆ ਵੀ ਸੀ ਕਿ ਕਿਵੇਂ ਜਿਹੜੇ ਹਿੰਦੂ ਤਵੀ ਉੱਥੇ ਖਾਸ ਤੌਰ 'ਤੇ ਇੱਕ ਦਾ ਆਸਟ੍ਰੇਲੀਆ ਟੁਡੇ ਜਿਹੜਾ ਗੁੰਮਨਾਮ ਜਿਹਾ, ਜਿਵੇਂ ਉਹਨਾਂ ਨੇ ਸਿਰਫ ਤੇ ਸਿਰਫ ਉਹਦਾ ਆਧਾਰ ਬਣਾ ਕੇ ਉਹਨਾਂ ਦੇ ਕੈਨੇਡੀਅਨ ਜਿਹੜਾ ਆਸਟ੍ਰੇਲੀਅਨ ਆਫੀਸ਼ੀਅਲਸ ਨੂੰ ਲਿਖਣ ਦੇ ਲਈ ਹੀ ਇਸ ਦੀ ਪਬਲੀਕੇਸ਼ਨ, ਕੋਈ ਉਹਦੇ ਕੋਈ ਤੁਹਾਨੂੰ ਜਿਹੜਾ ਉਹ ਵਿਊਰ ਰੀਡਰਸ਼ਿਪ ਨਹੀਂ ਮਿਲਦੀ, ਲੇਕਿਨ ਉਹਨਾਂ ਨੇ ਕਿਵੇਂ ਹਰ ਮੁਕਾਮ ਦੇ ਉੱਤੇ, ਔਰ ਇਹ ਪਹਿਲੀ ਵਾਰ ਨਹੀਂ ਹੈ ਕਿ ਇੰਡੀਅਨ ਐਮਬੈਸੀ ਨੇ ਜਾਂ ਉਹਨਾਂ ਦੀਆਂ ਏਜੰਸੀਆਂ ਨੇ ਸਿੱਧੇ ਤੌਰ 'ਤੇ ਸਿੱਖਾਂ ਦੇ ਮਾਮਲੇ 'ਚ ਇੰਟਰਫੀਅਰ ਕੀਤਾ। ਕਿਸਾਨ ਅੰਦੋਲਨ ਦੇ ਵੇਲੇ ਤਾਂ ਅਸੀਂ ਦੇਖਦੇ ਹਾਂ ਕਿ ਕਿਵੇਂ ਇੱਕ ਉਹ ਹਰਿਆਣਵੀ ਜਿਹਦੀ ਬਾਅਦ 'ਚ ਡਿਪੋਰਟੇਸ਼ਨ ਵੀ ਹੋਈ, ਕੀ ਨਾਂ ਸੀ ਉਹਦਾ, ਜੂਡਨ ਕਿ ਕੀ ਹੈ ਉਹ, ਹਾਂ, ਔਰ ਕਿਵੇਂ ਉਹਨੇ ਪ੍ਰਵੋਕ ਕੀਤਾ, ਕਿਵੇਂ ਉਹਨੇ ਸਿੱਧੇ ਤੌਰ ਦੇ ਉੱਤੇ ਵਾਇਲੈਂਸ ਕੀਤੀ, ਐਂਡ ਇਵੈਂਚੁਅਲੀ ਹੀ ਵਾਜ਼ ਥਰੋਨ ਆਊਟ ਆਫ ਦਾ ਕੰਟਰੀ, ਔਰ ਕਿਵੇਂ ਜਦੋਂ ਦਿੱਲੀ ਏਅਰਪੋਰਟ 'ਤੇ ਉਤਰਦਾ ਅਤੇ ਹਰਿਆਣੇ ਆਪਣੇ ਪਿੰਡ ਤੱਕ ਪਹੁੰਚਦੇ ਆ ਉਸ ਨੂੰ ਇੱਕ ਹੀਰੋ ਵਾਂਗ ਪ੍ਰੈਜ਼ੈਂਟ ਕੀਤਾ ਜਾਂਦਾ ਹੈ।
ਔਰ ਕਿਵੇਂ ਆਸਟ੍ਰੇਲੀਆ ਦੀਆਂ ਹਿੰਦੂਤਵੀ ਜਥੇਬੰਦੀਆਂ ਜਿਹੜੀਆਂ ਨੇ ਉਹਦੇ ਡਿਫੈਂਸ ਦੇ ਵਿੱਚ ਖੜੀਆਂ ਹੋ ਜਾਂਦੀਆਂ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਵੀ ਕਿਸ ਹੱਦ ਤੱਕ ਹੁਣ ਆਸਟ੍ਰੇਲੀਆ ਵਿਚਲੀ ਜਿਹੜੀ ਪੰਥਕ ਜਥੇਬੰਦੀਆਂ ਦੀ ਔਰ ਸਾਡੇ ਯੰਗਸਟਰਸ ਦੀ ਐਕਟੀਵਿਟੀ ਹੈ ਉਸ ਨੂੰ ਲੈ ਕੇ ਭਾਰਤ ਸਰਕਾਰ ਐਗਰੈਸਿਵ ਮੋਡ 'ਚ ਹੈ। ਉਹ ਸਿਡਨੀ ਹੋਏ, ਪਰਥ ਹੋਏ, ਮੈਲਬਰਨ ਹੋਏ, ਔਰ ਹੁਣ ਉਹਨਾਂ ਨੇ ਇੱਕ ਨਵਾਂ ਜਿਹੜਾ ਕੌਂਸਲ ਜਨਰਲ ਵੀ ਲਿਆਂਦਾ, ਅਮਰਜੀਤ ਸਿੰਘ ਨਾਂ ਦਾ ਬੰਦਾ, ਔਰ ਉਹਨਾਂ ਨੇ ਉਹ ਡੈਡ ਆਰਗੇਨਾਈਜੇਸ਼ਨ ਜਿਹੜੀਆਂ 1970ਵਿਆਂ ਦੇ ਵਿੱਚ ਇਹਨਾਂ ਨੇ ਨਾਮ ਨਿਹਾਦ ਰਜਿਸਟਰ ਕਰਵਾਈਆਂ ਹੋਈਆਂ ਸੀ ਜੀ, ਉਹਨਾਂ ਨੂੰ ਐਕਟਿਵ ਕੀਤਾ। ਔਰ ਆਉਣ ਵਾਲੇ ਪੀਰੀਅਡ 'ਚ ਅਸੀਂ ਆਸਟ੍ਰੇਲੀਆ ਦੇ ਵਿੱਚ ਵਿਦਨ ਸਿੱਖ ਕਮਿਊਨਿਟੀ ਨਵੇਂ ਫਸਾਦ ਵੀ ਦੇਖਾਂਗੇ, ਨਵੇਂ ਕਲਟ ਵੀ ਜਿਹੜੇ ਖੜੇ ਕੀਤੇ ਜਾ ਰਹੇ ਨੇ। ਔਰ ਇਸ ਸਾਰੇ ਦੇ ਨਾਲ ਹੁਣ ਜਿਹੜੀਆਂ ਆਸਟ੍ਰੇਲੀਆ ਦੇ ਵਿੱਚ ਗ੍ਰਿਫਿਥ ਗੇਮਸ ਉਹਨਾਂ ਨੂੰ ਕਿਹਾ ਜਾਂਦਾ ਹੈ, ਇਹ ਜਿਹੜਾ ਨਿਊ ਸਾਊਥ ਵੇਲਜ਼ ਦੇ ਵਿੱਚ ਗ੍ਰਿਫਿਥ ਹੈ। ਔਰ ਇਹ ਇੱਕ ਐਸਟੈਬਲਿਸ਼ਡ ਇਵੈਂਟ ਹੈ। ਜਿਵੇਂ ਅਮਰੀਕਾ ਦੇ ਵਿੱਚ ਲੋਕ ਹੁਣ ਬਾਹਰਲੇ ਮੁਲਕਾਂ ਯੂਰਪ ਤੋਂ ਵੀ ਆਉਂਦੇ ਨੇ ਕਿ ਜੀ ਮੈਨਹੈਟਨ ਡਾਊਨਟਾਊਨ ਦੇ ਵਿੱਚ ਸਿੱਖ ਡੇ ਪੈਰੇਡ ਅਸੀਂ ਦੇਖਣੀ ਹੈ, ਜਾਂ ਯੂਬਾ ਸਿਟੀ ਦਾ ਜਿਹੜਾ ਮੇਲਾ ਬਣ ਗਿਆ, ਬੇਸ਼ੱਕ 1 ਲੱਖ ਤੋਂ ਜ਼ਿਆਦਾ ਸਿੱਖ ਪਾਰਟਿਸਿਪੇਟ ਕਰਦੇ ਨੇ। ਸੋ ਮੈਨੂੰ ਆਸਟ੍ਰੇਲੀਆ ਬਾਰੇ ਹਾਲਾਂ ਮੈਂ ਵਿਜ਼ਿਟ ਨਹੀਂ ਕੀਤਾ ਕਦੇ, ਗੁਰੂ ਨੇ ਚਾਹਿਆ ਤਾਂ ਬਹੁਤ ਜਲਦੀ ਮੈਂ ਵਿਜ਼ਿਟ ਵੀ ਕਰਾਂਗਾ। ਇਹ ਜਿਹੜੀਆਂ ਗ੍ਰਿਫਿਥ ਗੇਮਸ ਨੇ, ਇਹ ਗ੍ਰਿਫਿਥ ਸਿੱਖ ਗੇਮਸ ਉਹਨਾਂ ਨੂੰ ਕਿਹਾ ਜਾਂਦਾ ਹੈ, ਇਹ ਬੜੀਆਂ ਇੱਕ ਧਿਆਨ ਮੰਗਣ ਵਾਲੀਆਂ ਨੇ, ਜਿਹਦੇ 'ਚ ਲੋਕ ਜਾਂਦੇ ਨੇ। ਇੱਕ ਗੇਮਸ ਵਾਲਾ ਮਾਹੌਲ ਹੁੰਦਾ ਹੈ ਔਰ ਇੱਕ ਐਸਟੈਬਲਿਸ਼ਡ ਕ੍ਰੈਡੀਬਲ ਇਵੈਂਟ ਹੈ। ਔਰ ਜਿਹੜੀਆਂ ਈਵਨ ਕਿਸੇ ਵੀ ਮੁਲਕ ਦੀਆਂ ਉਹ ਜਿਹੜੀਆਂ ਉਹਨਾਂ ਦੀਆਂ PR ਏਜੰਸੀਜ਼ ਹੁੰਦੀਆਂ ਨੇ ਜਾਂ ਡਿਫੈਂਸ ਜਾਂ ਦੂਜੇ ਨਾਲ ਸੰਬੰਧਿਤ, ਉਹ ਯਕੀਨੀ ਬਣਾਉਂਦੀਆਂ ਨੇ। ਹੁਣ ਜੇ ਯੂਬਾ ਸਿਟੀ 'ਚ ਹੁੰਦਾ ਹੈ ਤੇ ਇੰਟਰਨੈਸ਼ਨਲ ਰੈੱਡ ਕਰਾਸ ਬਲੱਡ ਕੈਂਪ ਦੇ ਲਈ ਵੀ ਆਉਂਦੀ ਹੈ ਕਿ ਭਾਈ ਇੱਥੇ ਹੋਏਗਾ। ਕਿੰਨੇ ਹੋਰ ਜਿਹੜੇ ਪ੍ਰਾਈਵੇਟ ਅਦਾਰੇ ਨੇ ਜਾਂ ਸਰਕਾਰੀ, ਉਹ ਬਰੀਫਿੰਗ ਕਰਨ ਦੇ ਲਈ ਕਿ ਲੋਕਾਂ ਨੂੰ ਅਸੀਂ ਦੱਸਣਾ ਕੀ ਹੈ। ਸੋ ਇਹ ਜਿਹੜੀਆਂ ਇਸ ਵਾਰੇ ਗ੍ਰਿਫਿਥ ਸਿੱਖ ਗੇਮਸ ਹੋਈਆਂ, ਉਹਦੇ 'ਚ ਜਿਹੜੇ ਆਸਟ੍ਰੇਲੀਅਨ ਡਿਫੈਂਸ ਸਿਸਟਮ ਨਾਲ ਸੰਬੰਧਿਤ ਜਿਹੜੇ ਕੁਛ ਲੋਕ ਉਹਨਾਂ ਨੇ ਆਪਣਾ ਸਟਾਲ ਲਾਇਆ ਜਾਂ ਦੂਸਰਾ ਉਹ ਪਾਰਟ ਸੀ। ਪਰ ਇਸ ਨੂੰ ਆਧਾਰ ਬਣਾ ਕੇ ਜਿਵੇਂ ਇਹਨਾਂ ਨੇ ਆਸਟ੍ਰੇਲੀਆ ਟੁਡੇ ਨੇ ਇੱਕ ਡਰਟੀ ਸਟੋਰੀ ਕ੍ਰੀਏਟ ਕੀਤੀ, ਨੋਟੋਰੀਅਸ ਵੇ ਨਾਲ, ਇੱਕ ਸਿਲੰਡਰ ਸਟੋਰੀ, ਔਰ ਇੱਕ ਫਰਜ਼ੀ ਜਿਹੇ ਨਾਵਾਂ ਨਾਲ। ਜੀ ਫਲਾਣਾ ਸਿੰਘ ਗਿਆ, ਉਹਨੇ ਕਿਹਾ ਜੀ ਅੱਛਾ, ਉੱਥੇ ਜਾ ਕੇ ਦੇਖਿਆ ਉੱਥੇ ਤਾਂ ਦਹਿਸ਼ਤਗਰਦਾਂ ਦੀਆਂ ਤਸਵੀਰਾਂ, ਪਿੰਡਾਂ ਵਾਲਿਆਂ ਦੀਆਂ, ਦੂਜਿਆਂ ਦੀਆਂ, ਉਹਨੇ ਉਹ ਤਾਂ ਉਪਰਾਮ ਹੋ ਕੇ ਵਾਪਸ ਆ ਗਿਆ, ਅਸੀਂ ਉਹਨੂੰ ਕਾਲ ਕੀਤਾ ਇਹਨੂੰ। ਪਰ ਇਸ ਸਾਰੇ ਨੂੰ ਆਧਾਰ ਬਣਾ ਕੇ ਉਹਨਾਂ ਨੇ ਲੈਟਰ ਕੈਂਪੇਨ ਜ਼ਰੂਰ ਕੀਤਾ ਡਿਫੈਂਸ ਵਾਲਿਆਂ ਨਾਲ, ਔਰ ਉਹਨਾਂ ਨੂੰ ਡਿਫੈਂਸਿਵ ਵੀ ਕੀਤਾ, ਕਿਉਂਕਿ ਡਿਫੈਂਸ ਵਾਲਿਆਂ ਦੇ ਸਪੋਕਸਪਰਸਨ ਦੀ ਜਿਹੜੀ ਸਟੇਟਮੈਂਟ ਹੈ ਉਹ ਇਹ ਹੈ, A small group of Australian Defence Force members attended the Sikh Games in Griffith, NSW, over the Queen's birthday long weekend. Attendance was not in any official capacity and there was no formal invitation to Defence to participate. So ਉਹਨਾਂ ਨੇ ਇਨ ਵੇ ਆਪਣੇ ਆਪ ਨੂੰ ਡਿਸਟੈਂਸ ਵੀ ਕਰ ਲਿਆ ਜੀ, ਕੋਈ ਸਾਨੂੰ ਕੋਈ ਇਨਵੀਟੇਸ਼ਨ ਨਹੀਂ ਸੀ। ਇਹ ਤਾਂ ਜਿਹੜਾ ਕੁਈਨ ਦਾ ਬਰਥਡੇ ਔਰ ਦੂਸਰਾ ਔਰ ਉਹ ਪਰਸਨਲ ਕੈਪੈਸਿਟੀ ਦੇ ਵਿੱਚ ਗਏ। ਮੈਂ ਸਮਝਦਾ ਵੀ ਇਹੀ ਇਹਨਾਂ ਦਾ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਪਰਪਸ ਹੈ ਕਿ ਉਹਨਾਂ ਨੇ, ਔਰ ਇਹੀ ਕੰਮ ਇਹ ਕੈਨੇਡਾ 'ਚ ਕਰਦੇ ਰਹੇ। ਜਦੋਂ ਸਰੀ ਔਰ ਟੋਰਾਂਟੋ ਦੇ ਨਗਰ ਕੀਰਤਨਾਂ 'ਚ ਪੋਲੀਟੀਸ਼ੀਅਨ ਸ਼ਾਮਲ ਹੁੰਦੇ ਸੀ ਤੇ ਇਹਨਾਂ ਨੇ ਇਤਰਾਜ਼ ਜਤਾਇਆ ਆਫੀਸ਼ੀਅਲੀ ਕਿ ਜੀ ਪ੍ਰੋਟੈਸਟ ਦੇ ਵਿੱਚ ਤਾਂ ਪਿੰਡਰਾਂ ਵਾਲਿਆਂ ਦੀ ਔਰ ਜਨਰਲ ਸੁਬੇਗ ਸਿੰਘ ਔਰ ਦੂਸਰਿਆਂ ਦੀਆਂ ਜਿਹੜੇ ਦਹਿਸ਼ਤਗਰਦ ਨੇ ਤਸਵੀਰਾਂ ਹੁੰਦੀਆਂ ਨੇ, ਤੁਸੀਂ ਕਿਵੇਂ ਉੱਥੇ ਜਾ ਸਕਦੇ ਹੋ। ਔਰ ਇੱਕ ਵਾਰ ਤਾਂ ਪੈਨਿਕ ਹੋਏ, ਇੱਕ ਅੱਧਾ ਸਾਲ ਉਹਨਾਂ ਨੇ ਡਿਸਟੈਂਸ ਵੀ ਕੀਤਾ, ਪਰ ਸਿੱਖਾਂ ਨੇ ਵੀ ਕਿਹਾ ਵੀ ਨਹੀਂ ਹੋਣਾ, ਨਾ ਆਓ, ਸਾਨੂੰ ਕੋਈ ਤੁਹਾਡੀ ਲੋੜ ਨਹੀਂ ਹੈਗੀ। ਹੁਣ ਇਵੈਂਚੁਅਲੀ ਸਾਲ ਕੁ ਬਾਅਦ ਉਹਨਾਂ ਨੂੰ ਵੀ ਪਤਾ ਹੈ ਜਿੱਥੇ 1-2 ਲੱਖ ਬੰਦਾ ਇਕੱਠਾ ਹੁੰਦਾ ਹੈ। ਔਰ ਦੂਜਾ, ਸੋ ਅਸੀਂ ਇਹੀ ਕਵਾਂਗੇ ਕਿ ਭਾਈ ਇਹ ਗ੍ਰਿਫਿਥ ਸਿੱਖ ਗੇਮਸ ਦੇ ਆਰਗੇਨਾਈਜ਼ਰਸ ਐਵੇਂ ਇਹਨਾਂ ਨੂੰ ਸੀਰੀਅਸਲੀ ਨਾ ਲੈਣ। ਹਾਂ, ਇਹਨਾਂ ਨੂੰ ਕਾਊਂਟਰ ਕਰਨ ਦੇ ਲਈ ਹਿੰਦੂ ਤਵੀ ਸਾਡਾ ਬਹੁਤ ਵਾਰ ਸਾਡੀਆਂ ਜਥੇਬੰਦੀਆਂ ਦੀ ਇੱਕ ਕਮੀ ਹੈ, ਅਸੀਂ ਗੁਰਦੁਆਰਿਆਂ 'ਚ ਤਾਂ ਬਹੁਤ ਧੂਆਂਧਾਰ ਤਕਰੀਰਾਂ ਕਰਦੇ ਹਾਂ, ਪਰ ਅਸੀਂ ਪੇਪਰ ਇੰਨੀਆਂ ਸਟੋਰੀਜ਼ ਇਸ ਵੇਲੇ ਹਿੰਦੂ ਤਵੀਆਂ ਦੇ ਜ਼ੁਲਮਾਂ ਦੀਆਂ, ਉਹਨਾਂ ਦੀਆਂ ਵਾਇਓਲੇਸ਼ਨਸ ਹਿਊਮਨ ਰਾਈਟਸ ਦੀਆਂ ਆ ਰਹੀਆਂ ਨੇ। ਤੁਸੀਂ ਘੱਟੋ ਘੱਟ, ਔਰ ਮੈਂ ਆਸਟ੍ਰੇਲੀਆ ਦੇ ਯੰਗ ਸਿੱਖ ਨੌਜਵਾਨਾਂ ਨੂੰ, ਬੱਚਿਆਂ ਨੂੰ ਇਹ ਕਹਿਣਾ ਚਾਹੁੰਦਾ ਕਿ ਤੁਸੀਂ ਸਿਰਫ ਉਹਨਾਂ ਸਟੋਰੀਜ਼ ਦੇ ਲਿੰਕ ਫਾਰਵਰਡ ਕਰ ਦਿਓ, ਕਿਉਂਕਿ ਅਸੀਂ ਇਹ ਐਜ਼ਿਊਮ ਕਰਦੇ ਹਾਂ ਵੀ ਹਰ ਇੱਕ ਨੂੰ ਹਰ ਕੁਝ ਪਤਾ ਹੁੰਦਾ। ਇਵੇਂ ਨਹੀਂ ਹੁੰਦਾ। ਤੁਸੀਂ ਜਿਹੜੇ ਵੀ ਤੁਹਾਡੇ ਇਲਾਕੇ ਦੇ ਤੁਹਾਡੇ MP ਨੇ, ਤੁਹਾਡੇ MLA ਨੇ, ਤੁਹਾਡੇ ਕੌਂਸਲ ਵਾਲੇ ਨੇ, ਇਕੱਲਾ ਮੈਂ
ਗ੍ਰਿਫਿਥ ਗੇਮਸ ਦੇ ਹਵਾਲੇ ਨਾਲ ਹੀ ਗੱਲ ਨਹੀਂ ਕਰ ਰਿਹਾ, ਐਸੇ ਗੇਮਸ ਦੇ ਓਵਰਆਲ ਵੀ, ਤਾਂ ਕਿ ਉਹਨਾਂ ਨੂੰ ਇਨਫੋਰਮਡ ਰੱਖੋ। 6 ਮਹੀਨੇ ਬਾਅਦ ਤੁਹਾਡਾ ਇੱਕ ਅੱਧਾ ਡੈਲੀਗੇਸ਼ਨ, ਭਾਵੇਂ ਉਹਦੇ 'ਚ 2-3 ਹੀ ਹੋਣ, ਜਾ ਕੇ ਮਿਲੋ ਉਹਨਾਂ ਨੂੰ। ਜੋ 6 ਮਹੀਨੇ 'ਚ ਘਟਨਾਵਾਂ ਹੋਈਆਂ ਨੇ ਜੋ ਇੰਡੀਅਨ ਸਟੇਟ ਕਰ ਰਹੀ ਹੈ, ਉਹਨੂੰ ਇੱਕ ਮੈਮੋਰੈਂਡਮ ਫਾਰਮ 'ਚ, ਬਹੁਤ ਵਾਰ ਜਿਹੜੇ ਸਾਡੇ ਮਿਲਣ ਵੀ ਜਾਂਦੇ ਨੇ ਗੱਲਾਂ ਕਰਕੇ ਆ ਜਾਂਦੇ ਨੇ, ਗੱਲਾਂ ਮੈਟਰ ਨਹੀਂ ਕਰਦੀਆਂ। ਗੱਲਾਂ ਤਾਂ ਸਿਰਫ ਉਹਦੇ 'ਚੋਂ ਕਿਸੇ ਦਾ ਪਰਸਨਲ ਇੰਟਰਸਟ ਹੋਏ, ਫਰਦਰ ਰਿਸਰਚ ਕਰਨ, ਇੰਨਾ ਕੀ ਹੁੰਦਾ। ਜੋ ਤੁਸੀਂ ਮੈਮੋ ਸਬਮਿਟ ਕਰਨਾ ਉਹ ਰਿਕਾਰਡ ਦੇ ਵਿੱਚ ਆਉਣਾ। ਸੋ ਅਸੀਂ ਸਮਝਦੇ ਹਾਂ ਕਿ ਇਹ ਜਿਹੜੀਆਂ ਡਿਵੈਲਪਮੈਂਟਸ ਨੇ ਇਹ ਤਾਂ ਇਹ ਕਰ ਹੀ ਰਹੇ ਨੇ, ਪਰ ਜਿਹੜੇ ਉਹਨੇ ਪੋਜ਼ਿਟਿਵ ਸਾਈਡ ਅਸੀਂ ਦੇਖਦੇ ਹਾਂ ਕਿ ਕਿਵੇਂ ਜਿਹੜਾ ਆਸਟ੍ਰੇਲੀਆ ਦੀ ਸੈਂਸਸ ਨੇ ਲੇਟੈਸਟ ਅੰਕੜੇ ਦਿੱਤੇ ਨੇ ਸਾਨੂੰ। ਸਾਡੇ ਵੀਰ ਨਵਰੂਪ ਸਿੰਘ ਹੋਰਾਂ ਨੇ ਵੀ ਇਸ ਦੇ ਉੱਤੇ ਜਿਹੜੀ ਹੈ ਇੱਕ ਲਿਖਤ ਭੇਜੀ, ਵੀਰ ਮਨਦੀਪ ਸਿੰਘ ਹੋਰਾਂ ਨੇ ਵੀ। ਹਾਲਾਂਕਿ ਮੈਂ ਚਾਹੁੰਦਾ ਸੀ ਕਿ ਵੀ ਹੋਰ ਡਾਟਾ ਮਾਈਨਿੰਗ ਹੋ ਕੇ, ਕਿਉਂਕਿ ਆਸਟ੍ਰੇਲੀਆ 'ਚ ਸੈਂਸਸ ਪ੍ਰੋਵਿੰਸ ਵਾਈਜ਼ ਹੁੰਦੀ ਹੈ ਤੇ ਅਜੇ ਸ਼ਾਇਦ ਫੈਡਰਲ ਡਾਟਾ ਓਵਰਆਲ ਨੰਬਰ ਤਾਂ ਠੀਕ ਹੈ, ਲੇਕਿਨ ਜੇ ਪੰਜਾਬੀ ਸਪੀਕਿੰਗ ਨੇ ਕਿਸ ਪ੍ਰੋਵਿੰਸ 'ਚ ਕਿੰਨੇ ਨੇ। ਪਰ ਪਹਿਲਾਂ ਮੈਂ ਜਿਵੇਂ ਵੀਰ ਨਵਰੂਪ ਸਿੰਘ ਹੋਰਾਂ ਨੇ ਮੈਂਸ਼ਨ ਕੀਤਾ ਕਿ ਵੀ ਇਸ ਵੇਲੇ ਜਿਹੜੀ ਸੈਂਸਸ ਰਿਪੋਰਟ ਹੈ ਉਹਦੇ ਮੁਤਾਬਕ ਇਹ 2021 ਦੀ ਸੈਂਸਸ ਹੈ ਕਿ ਜਿਹੜੇ ਪੰਜਾਬੀ ਸਪੀਕਰ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਗਿਣਤੀ 2,10,000 ਸਿੱਖਾਂ ਦੀ ਗਿਣਤੀ ਸ਼ਾਇਦ ਨੰਬਰ ਆਫ ਸਿੱਖਸ ਇਨ ਆਸਟ੍ਰੇਲੀਆ ਅਕੋਰਡਿੰਗ ਟੂ 2021 ਸੈਂਸਸ ਇਜ਼ 2,10,000 ਇਹ ਸਿੱਖਾਂ ਦੀ ਗਿਣਤੀ ਹੈ। ਐਂਡ ਨੰਬਰ ਆਫ ਪੰਜਾਬੀ ਸਪੀਕਰਸ ਇਜ਼ 2,39,000, ਜਿਹੜਾ ਕਿ ਪਿਛਲੀ ਸੈਂਸਸ ਨਾਲੋਂ 80% ਜਿਹੜਾ ਉਹ ਰਾਈਜ਼ ਹੈ। ਔਰ ਮੈਂ ਇੱਕ ਜਿਹੜਾ ਚਾਰਟ ਵੀ ਉਹਨਾਂ ਨੇ ਭੇਜਿਆ ਸੀ ਉਸ ਦੇ ਤਹਿਤ ਕਿਹੜੀਆਂ ਲੈਂਗੁਏਜਿਸ, ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਪੰਜਾਬੀ ਜਿਹੜੀ ਹੈ 5ਵੀਂ ਵੱਡੀ ਜ਼ਬਾਨ ਬਣ ਗਈ ਹੈ ਆਸਟ੍ਰੇਲੀਆ 'ਚ ਬੋਲੀ ਜਾਣ ਵਾਲੀ, ਅੱਜ ਦੀ ਪੰਜਾਬੀ ਅਜੀਤ ਨੇ ਵੀ ਇਸ ਦੇ ਉੱਤੇ ਸਟੋਰੀ ਕੀਤੀ ਹੈ ਸਿਡਨੀ ਦੀ ਡੇਟ ਲਾਈਨ ਨਾਲ ਕਿ ਆਸਟ੍ਰੇਲੀਆ 'ਚ ਪਹਿਲੀਆਂ 5 ਭਾਸ਼ਾਵਾਂ 'ਚ ਪੰਜਾਬੀ ਸ਼ਾਮਲ, ਔਰ ਇਹ ਸਭ ਤੋਂ ਤੇਜ਼ੀ ਨਾਲ ਵਧਣ ਵਾਲੀ ਔਰ ਬੋਲੀ ਜਾਣ ਵਾਲੀ ਭਾਸ਼ਾ ਬਣ ਗਈ ਹੈ। ਔਰ ਇਹਨਾਂ ਦੀ ਸਭ ਤੋਂ ਵੱਧ ਜਿਹੜਾ ਪੰਜਾਬੀ ਬੋਲਣ ਵਾਲਾ ਸੂਬਾ ਵਿਕਟੋਰੀਆ ਹੈ, ਦੂਸਰੇ ਨੰਬਰ 'ਤੇ ਨਿਊ ਸਾਊਥ ਵੇਲਜ਼ ਹੈ, ਜਿਹਨੂੰ ਮੈਂ ਸ਼ਾਇਦ ਨਿਊ ਸਾਊਥ ਵੇਲਜ਼ ਦੀ ਗੱਲ ਹੀ ਮੈਂ ਕਰ ਰਿਹਾ ਜਿੱਥੇ ਕਿ ਇਹ ਗ੍ਰਿਫਿਥ ਗੇਮਸ ਸਿੱਖ ਗੇਮਸ ਹੋਈਆਂ ਨੇ। ਤੀਸਰਾ ਨੰਬਰ ਕੁਈਨਜ਼ਲੈਂਡ ਦਾ ਹੈ, ਚੌਥਾ ਵੈਸਟਰਨ ਆਸਟ੍ਰੇਲੀਆ ਹੈ ਤੇ ਪੰਜਵਾਂ ਜਿਹੜਾ ਉਹ ਸਾਊਥ ਆਸਟ੍ਰੇਲੀਆ ਜਿਹਨੂੰ ਦੱਖਣ ਆਸਟ੍ਰੇਲੀਆ ਕਿਹਾ ਜਾਂਦਾ। ਔਰ ਇਸ ਵੇਲੇ ਆਸਟ੍ਰੇਲੀਆ ਦੀ ਕੁੱਲ ਗਿਣਤੀ ਆਬਾਦੀ ਜਿਹੜੀ ਹੈ ਉਹ 25.5 ਮਿਲੀਅਨ ਹੈ, ਯਾਨੀ 2.5 ਕਰੋੜ ਦੇ ਕਰੀਬ ਉਹਨਾਂ ਦੀ ਆਬਾਦੀ ਹੈ। ਔਰ ਇਸ ਦੇ ਚਲਦਿਆਂ ਇਹ ਜਿਹੜਾ 80% ਜਿਹੜਾ ਉਹ ਸਿੱਖ ਆਬਾਦੀ 'ਚ ਪੰਜਾਬੀ ਸਪੀਕਿੰਗ ਦੇ ਵਿੱਚ ਵੀ ਵਾਧਾ ਹੋਇਆ। ਔਰ ਉਹਨਾਂ 'ਚ ਜਿਹੜੀਆਂ ਲੈਂਗੁਏਜਿਸ ਪੰਜਾਬੀ ਤੋਂ ਉੱਪਰਲੀਆਂ ਜਿਹੜੀਆਂ 4 ਲੈਂਗੁਏਜਿਸ ਬੋਲੀਆਂ ਜਾਂਦੀਆਂ ਉਹਨਾਂ 'ਚ ਮੈਂਡਰੀਨ ਹੈ। ਔਰ ਮੈਂਡਰੀਨ 2016 ਦੀ ਸੈਂਸਸ ਸਿਰਫ 2.5% ਲੋਕ ਬੋਲਦੇ ਸੀ, 5,96,713, ਪਰ ਹੁਣ 6,85,274 ਲੋਕ ਮੈਂਡਰੀਨ ਕਿਉਂਕਿ ਚਾਈਨੀਜ਼ ਜ਼ਬਾਨ ਦੇ ਵੀ ਬਹੁਤ ਸਾਰੇ ਡਾਇਲੈਕਟ ਨੇ, ਲੇਕਿਨ ਮੈਂਡਰੀਨ ਉਹਨਾਂ ਦਾ ਜਿਹੜਾ ਹੈ ਉਹ ਸੈਂਟਰਲ ਡਾਇਲੈਕਟ ਹੈ ਜਿਸ ਦੇ ਵਿੱਚ ਚਾਈਨਾ ਦੀ ਆਫੀਸ਼ੀਅਲ ਲੈਂਗੁਏਜ ਮੈਂਡਰੀਨ ਹੈ। ਕਿਸੇ ਵੇਲੇ ਉਹਨਾਂ ਦੀ ਦਰਬਾਰੀਆਂ ਦਾ ਡਾਇਲੈਕਟ ਨੂੰ ਕਿਹਾ ਜਾਂਦਾ ਸੀ। ਸੋ ਆਸਟ੍ਰੇਲੀਆ ਦੇ ਵਿੱਚ 2.5% ਲੋਕ ਜਿਹੜੇ 2.7% ਲੋਕ ਮੈਂਡਰੀਨ ਬੋਲਦੇ ਨੇ। ਦੂਸਰੀ ਜ਼ਬਾਨ ਅਰਬੀ ਜਿਹੜੀ 2016 ਦੇ ਵਿੱਚ 3,21,723 ਲੋਕ ਅਰਬੀ ਬੋਲਦੇ ਸੀ, ਜਿਹੜੇ ਉਸ ਵੇਲੇ 1.4% ਸੀ ਆਬਾਦੀ ਦਾ। ਉਹਨਾਂ 'ਚ ਹੁਣ ਕੋਈ ਤਬਦੀਲੀ ਨਹੀਂ ਹੋਈ, ਅੱਜ ਵੀ 1.4% ਹੈ। ਔਰ ਬੋਲਣ ਵਾਲੇ ਜਿਹੜੇ ਨੇ 3,67,159 ਨੇ। ਸੋ ਉਹੀ ਉਹਨਾਂ ਘਰਾਂ 'ਚ ਦਾ ਹੀ ਵਾਧਾ, 1-2 ਨਿਆਣੇ ਵਧੇ ਹੋਣਗੇ, ਲੇਕਿਨ ਕੋਈ ਓਵਰਆਲ ਨਹੀਂ। ਵਿਤਨਾਮੀਜ਼ ਜਿਹੜੀ ਹੈ ਉਹ 2016 ਦੀ ਸੈਂਸਸ 'ਚ 2,77,405 ਲੋਕ ਬੋਲਦੇ ਸੀ, ਜਿਹੜੀ ਇਹ 1.2% ਹੈ। ਇਹ ਵੱਧ ਕੇ ਵਿਤਨਾਮੀਆਂ ਦੀ ਗਿਣਤੀ ਜਿਹੜੀ ਵਿਤਨਾਮੀ ਬੋਲਣ ਵਾਲੇ ਨੇ 3,20,758 ਔਰ 1.3% ਹੋਏ ਨੇ, 1% ਇਹਨਾਂ 'ਚ ਵਾਧਾ ਹੋਇਆ। ਔਰ ਇਸੇ ਤਰ੍ਹਾਂ ਕੈਂਟੋਨੀਸ ਇਹ ਵੀ ਇੱਕ ਅੱਡ ਡਾਇਲੈਕਟ ਹੈ, ਉਹ ਬੋਲਣ ਵਾਲੇ 2,95,281 ਨੇ। ਔਰ ਇਹ ਜਿਹੜੇ ਨੇ ਇੰਨਾ ਜਿਹੜਾ ਉਹਨਾਂ ਹੀ 1.2% ਹੈ, ਕਿਉਂਕਿ 2016 'ਚ ਵੀ ਇਹ ਗਿਣਤੀ 2,80,947 ਸੀ। ਸੋ ਸਿਰਫ 15,000 ਆਬਾਦੀ ਵਧੀ ਹੈ। ਹੁਣ ਪੰਜਾਬੀ 'ਚ ਜਿਹੜੀ 2021 ਦੀ ਸੈਂਸਸ ਹੈ ਉਹਦੇ 'ਚ ਪੰਜਾਬੀ ਬੋਲਣ ਵਾਲਿਆਂ ਦੀ ਗਿਣਤੀ 2,95,281 ਹੈ।
ਜਿਹੜੀ ਕਿ ਵੱਧ ਕੇ ਇਹ 2,39,033 ਹੈ, 2,39,033 ਹੈ, ਜਿਹੜਾ ਕਿ 0.9% ਬਣਦੀ ਹੈ ਟੋਟਲ ਪੋਪੂਲੇਸ਼ਨ ਦਾ। ਔਰ ਇਹ ਜਿਹੜੀ ਹੈ 0.3% ਵਧੀ ਹੈ। 2016 ਦੇ ਵਿੱਚ 0.6% ਪੰਜਾਬੀ ਸਪੀਕਿੰਗ ਸੀ, ਗਿਣਤੀ 1,32,490 ਸੀ ਬੋਲਣ ਵਾਲਿਆਂ ਦੀ, ਪਰ ਹੁਣ ਜਿਹੜੀ ਹੈ ਇਹ 0.9%, ਆਲਮੋਸਟ 1% ਪੋਪੂਲੇਸ਼ਨ ਆਸਟ੍ਰੇਲੀਆ ਦੀ ਪੰਜਾਬੀ ਸਪੀਕਿੰਗ ਹੋਏਗੀ, ਜਿਹੜੀ ਕਿ 2,39,033 ਜਿਹੜੀ ਹੈ ਇਹ ਗਿਣਤੀ ਬਣੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹ ਫਖਰ ਔਰ ਮਾਣ ਵਾਲੀ ਗੱਲ ਹੈ। ਪਰ ਜਿਵੇਂ ਅਸੀਂ ਪਹਿਲਾਂ ਹੀ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦੀ ਇੰਟਰਫੇਰੈਂਸ ਦੀ ਗੱਲ ਕੀਤੀ ਹੈ, ਹੁਣ ਇਹ ਜਿਹੜਾ ਇਹ ਵੱਧ ਰਿਹਾ ਸਾਡਾ ਪ੍ਰਭਾਵ ਹੈ, ਜ਼ਾਹਰ ਹੈ ਇਹ ਗੁਰਦੁਆਰਿਆਂ ਦੇ ਵਿੱਚ ਵੀ ਉਹਨਾਂ ਨੇ ਮੈਨੇਜਮੈਂਟਾਂ ਦੇ ਉੱਤੇ ਅਸਰਅੰਦਾਜ਼ ਹੋਣਾ ਸ਼ੁਰੂ ਕੀਤਾ ਹੋਇਆ ਕਿ ਕਿੱਥੇ ਉਹਨਾਂ ਨੇ ਖਾਲਿਸਤਾਨ ਦੀ ਕੋਈ ਗੱਲ ਹੋਣ ਦੇਣੀ ਹੈ, ਕਿੱਥੇ ਨਹੀਂ ਹੋਣ ਦੇਣੀ। ਧਮਕੀਆਂ ਵਾਲਾ ਮਾਹੌਲ ਵੀ, ਔਰ ਇਹ ਜਿਹੜਾ ਹੁਣ ਅਮਰਜੀਤ ਸਿੰਘ ਨਾਂ ਦਾ ਕੌਂਸਲ ਜਨਰਲ ਲਿਆਂਦਾ, ਇਹ 1953 ਤੋਂ ਬਾਅਦ ਪਹਿਲੀ ਵਾਰ ਹੈ ਕਿ ਵੀ ਉੱਥੇ ਇਸ ਵੇਲੇ 2 ਕੌਂਸਲ ਜਨਰਲ ਸਿੱਖ ਲਾਏ ਹੋਏ ਨੇ। ਅਦਰਵਾਈਜ਼ ਇਨ ਬਿਟਵੀਨ ਜਿਹੜੇ ਨੇ ਉਹ ਗਾਇਬ ਹੋ ਗਏ ਸੀ। ਪਹਿਲਾਂ ਸਾਊਥ ਇੰਡੀਅਨ ਸੀ ਲੇਡੀ, ਹੁਣ ਇਹਨੂੰ ਲਿਆਂਦਾ। ਸੋ ਜ਼ਾਹਰ ਹੈ ਕਿ ਵੀ ਇਹ ਜਦੋਂ ਇਸ ਕਿਸਮ ਦਾ ਲਿਆਂਦੇ ਨੇ, ਪੰਜਾਬੀ ਸਪੀਕਿੰਗ ਔਰ ਗੁਰਦੁਆਰਿਆਂ 'ਚ ਇੰਟਰਫੇਅਰੈਂਸ, 1 to 1 ਆਪਣੀ ਲੌਬਿੰਗ, ਔਰ ਜਿਵੇਂ ਆਲਰੇਡੀ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਵਾਇਲੈਂਸ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਚੰਗੀ ਗੱਲ ਹੈ। ਔਰ ਅਸੀਂ ਮੁਸਤੈਦੀ ਦੀ ਸ਼ਲਾਘਾ ਕਰਦੇ ਹਾਂ ਆਸਟ੍ਰੇਲੀਅਨ ਏਜੰਸੀਆਂ ਦੀ ਕਿ ਉਹਨਾਂ ਨੇ ਉਸ ਕ੍ਰਿਮੀਨਲ ਨੂੰ ਵਾਪਸ ਮੋੜਿਆ। ਪਰ ਅਸੀਂ ਸਮਝਦੇ ਹਾਂ ਵੀ ਸਾਡੇ ਨੌਜਵਾਨਾਂ ਨੂੰ ਖਾਸ ਤੌਰ 'ਤੇ ਹੋਰ ਵੀ ਅਲਰਟ ਹੋਣ ਦੀ ਲੋੜ ਹੈ। ਆਸਟ੍ਰੇਲੀਆ ਦੀਆਂ ਏਜੰਸੀਆਂ ਦੇ ਨਾਲ ਵੀ ਆਪਣਾ ਸੰਪਰਕ ਰੱਖੋ, ਉਹਨਾਂ ਨੂੰ ਬਰੀਫ ਵੀ ਕਰਦੇ ਰਹੋ, ਔਰ ਜਿੱਥੇ ਵੀ ਤੁਹਾਨੂੰ ਲੱਗਦਾ ਹੈ ਕਿ ਥੋੜ੍ਹੀ ਬਹੁਤ ਵੀ ਇੰਟਰਫੇਅਰੈਂਸ ਕਿਸੇ ਲੈਵਲ ਤੇ ਹੈ, ਉਹਨੂੰ ਫੌਰਨ ਰਿਪੋਰਟ ਕਰੋ ਔਰ ਲਿਖਤੀ ਤੌਰ ਤੇ ਕਰੋ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਸੇ ਦੇ ਨਾਲ ਵਿਊਅਰਸ ਇੱਥੇ ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਰੁਕਦੇ ਹਾਂ, ਦੁਬਾਰਾ ਫਿਰ ਵਿਚਾਰ ਚਰਚਾ ਇੱਥੋਂ ਕੰਟੀਨਿਊ ਕਰਾਂਗੇ।